असलामुअलैकुम वेलकम टू द राणा फैमिली व्लॉग जी। तो की हाल चाल है सारे खैर खरीद दे नालों मेरे भैनों भराओ। आज के व्लॉग में हम आपको दिखा रहे हैं जी कड़ी की रेसिपी। ये कितने? दो प्याज, दो टमाटर और एक चमचा अदरक लहसुन का। ठीक है। बस अब इसे मैं ग्राइंड करके इसके अंदर डालूंगी। हाँ जी, यह दही और बेसन में मिक्स कर लेता है। हाँ जी, मिक्स कर। ओके, क्या कर रही है, क्या कर रही है? बस ये कर रही हूँ। ये भुज गया मसाला जी। अब इसके अंदर वो पना है दही और बेसन। हाँ जी, अभी इसमें घी डालूंगी और इसको अच्छा। भूनूंगी मसाले को। ओके। ये भुज जाएगा तो फिर अजय पानी पाया है आपने? हाँ जी, अभी पानी पाया, ग्राइंड नहीं किया आपके सामने। ओके। अदरक लहसुन वगैरह वो इसके अंदर डाला। ये एक गिलास और ये दूजा गिलास, ये किन पकौड़ों के लिए? हाँ जी, ये पकौड़ों के ये लिए। पकौड़ों के लिए जी कड़ी पकौड़ा। 2 गिलास बेसन होंदा यानी आधा किलो कड़ी च गया, आधा किलो पकौड़े दे पकौड़े। वाह, क्या बात है, क्या बात है, क्या बात है। बराबर ना, यानी बहुत अच्छे, बहुत अच्छे, बहुत अच्छी शेफ हो आप, बहुत अच्छी कुक हो, तारीफा करो। ये पकौड़ों के अंदर छोटा से नहीं बड़ा से नहीं पाते प्याज? नहीं, मैं नहीं बड़ा पाऊंगी। चलो मर्जी है ਤੁਹਾਡੀ। छोटा सा ही डालती हूँ। एक प्याज पा लिया जी पकौड़ों के अंदर। ਇਹ ਕੋਈ ਪਕੌੜੇ ਥੋੜੀ ਅਸੀਂ ਰੁੱਖੇ ਖਾਣੇ ਨੇ, ਕੜੀ ਦੇ ਵਿੱਚ ਖਾਣੇ ਨੇ, ਤੇ ਫਿਰ ਉਹਦੇ 'ਚ ਇੰਨਾ ਇਹਨੂੰ ਭਰ ਭਰ ਕੇ ਬਣਾਉਣਾ ਪਕੌੜਿਆਂ ਨੂੰ, ਫਿਰ ਉਹ ਮਜ਼ਾ ਨਹੀਂ ਰਹਿੰਦਾ ਕੜੀ ਦਾ। ਪਕੌੜੇ ਕੜੀ ਦੇ ਵਿੱਚ ਜਦੋਂ ਪਾਇਆ ਕਦ ਆਲੂ ਨਾ ਪਾਇਆ हाँ, ਪਕੌੜਿਆਂ 'ਚ, ਤੁਹਾਨੂੰ ਨਹੀਂ ਪਸੰਦ ਨਾ। ਮੈਂ ਪਾਲਕ ਪਾਣੀ ਹੈ ਦੇ ਨਾ ਕੁਛ ਅਨਾਰਦਾਨਾ। अनारदाना जी 1 टेबल स्पून धो के विच में पा लें। ਮਿੱਟੀ ਹੁੰਦੀ ਹੈ ਨਾ ਇਹਦੇ ਅੰਦਰ, ਹਾਂ। ਤੇ ਫਿਰ ਇਹਨੂੰ ਧੋਣਾ ਜ਼ਰੂਰੀ ਹੁੰਦਾ ਵੇ। हाँ जी, हाँ जी, हाँ जी, समझ रहा हूँ। ਮਿਰਚਾਂ हसबे जायका नमक और 2 ਚਮਚੇ ਮਿਰਚਾਂ ਦੇ। ते हसबे जायका ही मिर्चा ते सारा कुछ हसबे जायका पाना है। तो तू की दसिया हैं? ਮੈਂ ਦੱਸ ਦੇਖਣ ਵਾਲਿਆਂ ਨੂੰ ਸਮਝ ਆ ਗਈ ਹੈ, ਤਜਰਬੇ ਨਹੀਂ ਨਾ ਕਰਾਏ ਉਹਨਾਂ ਨੂੰ, ओके। ਤੇ ਤਜਰਬਿਆਂ ਦੇ ਨਾਲ हाँ जी, कड़ी देखा कि बेसन वेख के तो बड़िया नु समझ आ जाती। बेसन देके तो पकौड़े भी बन सकते हैं, हाँ, उससे पता लगा। मसाले ਖਾਲੀ ਪਕੌੜੇ ਇਸ ਟਾਈਮ ਕੀ ਕਰਨੇ ਨੇ ਖਾ ਕੇ। मसाले से पता लगा। ये जी सूखा धनिया। 1 टेबल स्पून, 2 हरियां मिर्चा। ये एम्पोरियम में बहुत महंगी चीज़ है अभी। ये तो एक्स्ट्रा ऑर्डिनरी पैसे बंदे के पास जो ਧਨੀਆ ਨਹੀਂ ਹੈਗਾ ਉਹ ਮੈਂ ਮੰਗਵਾ ਕੇ ਨਾ ਹੁਣੇ ਇਹਦੇ ਅੰਦਰ ਪਾ ਦਾਂਗੀ। ਲੋ ਜੀ ਗਾਇਜ਼, ਇਹ ਮੇਰੇ ਬੱਚੇ ਜਦੋਂ ਸਕੂਲ ਚ ਪੜ੍ਹਦੇ ਸੀ ਨਾ, ਇਹ ਉਦੋਂ ਦਾ ਤੇ ਹੁਣ ਯੂਨੀਵਰਸਿਟੀਆਂ ਵੀ ਖਤਮ ਹੋਣ ਵਾਲੀਆਂ ਨੇ। ਤੇ ਉਦੋਂ ਦਾ ਸਟੈਪਲਰ ਸੀ ਉਹ ਇਸਤੇਮਾਲ ਕਰਦੇ ਸੀ। ਤੇ ਇਹਨਾਂ ਦੀ ਮਿਹਰਬਾਨੀ 1 ਮਿੰਟ ਦੇ ਵਿੱਚ ਤੋੜ ਦਿੱਤਾ। ਅੱਛਾ, ਹੁਣ ਇਹ 4 ਜਣਿਆਂ ਚੋਂ ਨਹੀਂ ਪਤਾ ਲੱਗ ਰਿਹਾ ਕਿ ਕਿੰਨੇ ਤੋੜੇ ਆ। ਲੋ ਜੀ, ਪੇਸਟ ਬਣ ਗਈ ਸਾਰੀ ਪਕੌੜਿਆਂ ਦੀ। ਹਾਲੀ ਇਹਦੇ 'ਚ ਨਾ ਉਹ ਕੀ ਕਹਿੰਦੇ ਨੇ ਹਰਾ ਧਨੀਆ ਮੈਂ ਪਾਣਾ, ਉਹ ਮੈਂ ਮੰਗਵਾਉਣੀ ਆ ਹੁਣੇ, ਅੱਛਾ ਜੀ, ਚਲੋ ਤੇ ਫਿਰ ਮੈਂ ਉਹਦੇ ਅੰਦਰ ਡਾਲ ਦਾਂਗੀ। हाँ जी, ਨਜ਼ਰ ਆ ਰਿਹਾ ਹੈ ਨਾ? ਘਿਓ ਪਾਤਾ? हाँ जी, 2 ਚਮਚੇ ਪਾਏ ਨੇ ਫਿਲਹਾਲ, 2 ऑयल। ਤੂੰ ਯਾਰ ਦੱਸਿਆ ਤੇ ਕਰੋ। ਤੂੰ ਹੀ ਗਾਇਬਾਨਾ ਕੋਈ ਤਾਰਫ ਕਰਾਉਂਦੇ ਹੋ ਰੈਸਿਪੀ और ਗਾਇਬਾਨਾ। नजर आ रहे हैं ना भाई, 2 चमचे ऑयल डालते हैं। ਇਹ ये जी कड़ी पकोड़े ਦੀ ਗਾਇਬਾਨਾ ਰੈਸਿਪੀ। फिलहाल बहुत वध रहे होगे गायबाना रेसिपी। ਇਹੀ ਲਿਖਾਂਗਾ ਟਾਈਟਲ ਤੇ, मैं ਤੁਹਾਨੂੰ ਦੱਸਣੀ ਆ। ਕੜੀ ਪਕੌੜੇ ਦੀ ਗਾਇਬਾਨਾ ਰੈਸਿਪੀ। ਲਿਖੋ ਤੇ ਸਹੀ, ਫਿਰ ਵੇਖੋ ਤੁਸੀਂ। ਵੇਖ ਤੁਸੀਂ ਮੈਨੂੰ ਦੱਸ ਸੀ ਵੀ ਘਿਓ ਮੈਂ ਪੁੱਛਣ ਵੀ ਲਿਆ ਕਿੰਨਾ ਪਾਣਾ ਹੈ। ਹੁਣੇ ਪਾਣੀ ਹੈ ਤੇ ਦੱਸ ਨਹੀਂ, ਹੁਣੇ ਪਾਣੀ ਹੈ ਤੇ ਦੱਸ ਨਹੀਂ ਹੈ, ਤੇ ਉਹ ਆਪੇ ਹੀ ਪਾ ਪੂ ਕੇ ਵਿਹਲੀ ਹੋ ਗਈ। ਤੂੰ ਗਾਇਜ਼ ਨੂੰ ਤਾਂ ਦੱਸਿਆ ਨਹੀਂ ਜਿਨ੍ਹਾਂ ਨੇ ਪਕਾਣੀ ਹੈ। ਹੁਣ ਦੱਸਣ ਦੀ 2 ਇਹ ਵਾਲੇ ਚਮਚੇ ਪਾ ਦੋ। ਵਾਹ ਭਾਈ, ਤੇਰੀ ਰੈਸਿਪੀ ਦੇ। यानी साइड पे हो जाओ।
ਲੋ ਜੀ ਇਹ ਪੈ ਗਿਆ ਵੇਸਣ ਤੇ ਦਹੀਂ। ਇਸ ਕੜੀ ਦੀ ਸੂਰਤ ਹਾਲ ਹੈਗੀ ਏ, ਗੈਸ ਆਉਂਦੀ ਕੋਈ ਨਹੀਂ ਪਈ, ਇੰਨੀ ਕੋ ਗੈਸ ਹੈ ਟੋਟਲ। ਪਕੌੜੇ ਕੱਢਣ ਲੱਗੇ, ਕੜੀ ਬੰਦ ਕਰ ਛੱਡੀ ਹੁਣ ਕਿਉਂਕਿ ਗੈਸ ਹੀ ਨਹੀਂ, ਥੋੜਾ ਜਿਹਾ ਬਣ ਗਈ ਹੈ, ਡਨ ਹੋ ਗਈ। ਮੈਂ ਬਕਾ ਲਈ 4 ਘੰਟੇ ਗਹਿਰੀ ਹੋ ਗਈ। ਹਾਂਜੀ ਹੋ ਗਈ 4 ਘੰਟੇ ਪੂਰੇ 4 ਘੰਟੇ ਗੈਸ ਯਾਰ, ਇਹ ਤੇ ਫਿਰ ਬੜੀ ਮਹਿੰਗੀ ਪੈਂਦੀ ਹੈ ਕੜੀ। ਮਹਿੰਗੀ ਪੈਂਦੀ ਗੈਸ ਨਹੀਂ, ਮਹਿੰਗੀ ਪੈਂਦੀ ਹੈ ਕੜੀ। ਲਓ ਜੀ ਗਰਮ ਹੋ ਗਿਆ ਜੀ ਆਇਲ, ਤੇ ਹੁਣ ਪੈਣ ਲੱਗੇ ਆ ਵਿੱਚ ਕਪੌੜੇ, ਨਹੀਂ ਪਕੌੜੇ, ਪਕੌੜੇ ਪੈਣ ਲੱਗੇ ਆ। ਵਾਹ, ਸ਼ਰ ਸ਼ਰ ਦੀਆਂ ਆਵਾਜ਼ਾਂ ਪਕੌੜਿਆਂ ਦੀਆਂ, ਕੀ ਬਾਤ ਹੈ, ਕੀ ਬਾਤ ਹੈ, ਬਹੁਤ ਅੱਛੇ ਵੀ, ਬਹੁਤ ਅੱਛੇ, ਗੁੱਡ ਸ਼ਾਟ, ਵੈਰੀ ਨਾਈਸ, ਬਿਊਟੀਫੁਲ, ਵੈਰੀ ਸਵੀਟ ਐਂਡ ਵੈਰੀ ਕਵੀਟ। ਵਾਹ ਕੀ ਪਕੌੜੇ। ਮੇਰੀਆਂ ਫੇਵਰੇਟ ਚੀਜ਼ਾਂ ਚੋਂ ਇੱਕ ਫੇਵਰੇਟ ਚੀਜ਼ ਪਕੌੜੇ ਆ। ਪਕੌੜੇ ਮੈਨੂੰ ਬਹੁਤ ਪਸੰਦ ਆ, ਲੇਕਿਨ ਅੱਛੇ ਬਣੇ ਹੋਣ ਤੇ ਫੇਰ। ਕਾਫੀ ਦਿਨ ਹੋ ਗਏ ਇਛਰੇ ਰੇੜੀਆਂ ਵਾਲੇ ਚੌਂਕ ਜਵੇਦ ਮਾਰਕੀਟ ਤੋਂ ਪਕੌੜੇ ਨਹੀਂ ਖਾਦੇ, ਉਹਨਾਂ ਦੇ ਪਕੌੜੇ ਬਹੁਤ ਅੱਛੇ ਹੁੰਦੇ ਆ। ਕਦੀ ਕਦੀ ਜਾ ਕੇ ਖਾ ਲਈਦੇ ਆ ਬਸ, ਕਿਉਂਕਿ ਐਵੇਂ ਹਰ ਜਗ੍ਹਾ ਤੋਂ ਨਹੀਂ ਮੈਂ ਖਾਂਦਾ, ਪਤਾ ਨਹੀਂ ਕਿਹੜਾ ਆਇਲ ਪਾਉਂਦੇ ਵਿੱਚ ਕੜਾਈ ਦੇ। ਇੱਥੇ ਤੇ ਮੁਰਦਾ ਜਾਨਵਰਾਂ ਦਾ ਵੀ ਤੇਲ ਕੱਢ ਕੇ ਵੇਚੀ ਜਾਂਦੇ ਆ। ਅਖਬਾਰਾਂ 'ਚ ਵੇਖਦੇ ਰਹਿੰਦੇ ਹੋ ਤੁਸੀਂ, ਜਿਹੜੀਆਂ ਫੈਕਟਰੀਆਂ 'ਚ ਛਾਪੇ ਵੱਜਦੇ ਆ। ਹੁਣ ਤੇ ਹਰ ਸ਼ਾਇਦ ਮੀਡੀਆ ਦੇ ਉੱਤੇ ਬੰਦ ਹੋ ਗਈ ਹੈ। ਸਾਡਾ ਮੀਡੀਆ ਹੋ ਗਿਆ ਸੁਮਨ ਬੁਕਮਨ, ਕੀ ਖਾਮੋਸ਼ ਹੋ ਗਿਆ ਹਰ ਸ਼ੈ। पहले किमें अफरा तफरी पई होंदी सी, ये देखे जी ये 2 नंबर चीज़ बेच रहे हैं, ये फैक्ट्रियाँ नजायज़ लगी हुई हैं, ये देखें यहाँ पर 2 नंबर चीज़ें बन रही हैं। हर चीज़ ते गल हुंदी सी। हुण सोशल मीडिया दे उत्ते कोई विखा दे, लेकिन न्यूज़ चैनल हुण साडे विचारे जिहड़े है ना चुप ही हो गया, ऐसी चुप्पी लगी है ना उन्हां नूं, की कहिए यार, ऐसी खामोशी। और ये वाहद मुल्क है पाकिस्तान साडा जिथे 150 चैनल खबरां दा ते 2-3 चैनल ड्रामिਆਂ ਦੇ। वाह, ये थोड़े से स्लो आंच ते पकाओ ना। ਮੈਨੂੰ ਪਤਾ ਹੈ ਸ਼ਹਿਜ਼ਾਦ ਅੰਦਰ ਉਹਨਾਂ ਦੇ ਕੁਝ ਹੋਵੇਗਾ ਤੇ ਉਹ ਮੈਨੂੰ ਦੇਰ ਲੱਗੇਗੀ ਨਾ। मुझे बरीक बरीक तुम्हें पता पकौड़े पसंद ਉਹ ਖਾਣ ਵਾਲੇ ਹੁੰਦੇ ਨੇ ਪਕੌੜੇ, ਕੜੀ ਪਕੌੜਾ ਵੇ ਉਹ ਤੇ ਤੁਹਾਨੂੰ ਮੈਂ ਦੂਸਰੇ ਤਰੀਕੇ ਨਾਲ ਬਣਾ ਕੇ ਦੇਣੀ ਹੈ। ਉਹਦੇ ਚ ਤੇ ਲਵਾਜ਼ਮਾਤ ਬਹੁਤ ਜ਼ਿਆਦਾ ਪੈਂਦੇ ਨੇ। और गल्ला मैं कर कुर जाना वा, जे किसी ਨੂੰ ਭੈੜੀਆਂ ਲੱਗਦੀਆਂ ਤੇ ਯਾਰ ਮਾਜ਼ਰਤ, मैं ना बाज नहीं आ सकता, मेरे मुंह ही ਇਹੋ ਜਿਹਾ ਬਾਜ਼ ਨਹੀਂ ਆ ਸਕਦਾ, ਮੈਂ ਆਪਣਾ ਚੈਨਲ ਬੰਦ ਕਰਾ ਕੇ ਦਮ ਲਾਂਗਾ। ਯਾਰ ਮੈਂ ਕਿਸੇ ਦੇ ਖਿਲਾਫ ਥੋੜੀ ਬੋਲਣਾ। ਨਹੀਂ ਤੂੰ ਬਹੁਤ ਮਿੱਠਾ ਬੋਲ ਰਿਹਾ। ਮੈਂ ਕਿਸੇ ਦੇ ਖਿਲਾਫ ਗੱਲ ਕਰਨ ਡਿਆ? ਕਰਨ ਦੀ ਮੈਂ ਤੇ ਜ਼ਰੂਰਤ ਆਪਣੀ ਹਕੀਕਤ, ਅੱਛਾ ਘਰ ਬੈਠੇ ਦੀਆਂ ਗੱਲਾਂ ਨਹੀਂ ਕਰਦੇ। ਜ਼ਰੂਰਤ ਹੀ ਨਹੀਂ। ਘਰ ਵੀ ਨਾ ਕਰੋ। ਜੈਸੀ ਆਵਾਮ ਵੈਸਾ ਹੁਕਮਰਾਨ। ਮੈਂ ਹੁਕਮਰਾਨਾਂ ਤੇ ਕੁਝ ਕਹਿ ਨਹੀਂ ਡਿਆ, ਮੈਂ ਤੇ ਕੁਝ ਨਹੀਂ ਕਹਿਣ ਡਿਆ, ਮੈਂ ਤਾਂ ਕਿਸੇ ਦੇ ਖਿਲਾਫ ਨਹੀਂ ਬੋਲਦਾ। ਮੈਂ ਕਹਿੰਦਾ 20-25-30 ਸਾਲ ਹੋ ਰਹੇ ਨੇ, ਮੈਨੂੰ ਕੀ ਹੈ, ਹੁਕਮਰਾਨ ਜਿਹੜਾ ਵੀ ਮਰਜ਼ੀ ਆ ਜਾਏ, ਆਵਾਮ ਤੇ ਇਹੀ ਰਹਿਣੀ ਹੈ ਨਾ। ਅਸਲ ਗੱਲ ਤੇ ਹੈ ਵੇ, ਹੁਕਮਰਾਨਾਂ ਨੂੰ ਹਰ ਵੇਲੇ ਕਿਉਂ ਅਸੀਂ ਕਹੀਏ, ਅਸੀਂ ਆਪ ਉਹੋ ਜਿਹੇ ਗਏ। ਮੈਂ ਤੇ ਆਪਣੀ ਗੱਲ ਕਰਨ ਡਿਆ, ਆਪਣੀ ਗੱਲ ਵੀ ਨਾ ਬੰਦਾ ਕਰੇ ਕਿ ਜੋ ਸਾਨੂੰ ਵੇਖਣ ਨੂੰ ਮਿਲਦਾ, ਜੋ ਕੁਛ ਅਸੀਂ ਇਰਦ ਗਿਰਦ ਵੇਖਨੇ ਆ, ਉਹ ਤੇ ਗੱਲ ਕਰ ਸਕਦਾ ਬੰਦਾ, ਕਿ ਉਹ ਵੀ ਨਾ ਕਰੇ। ਨਹੀਂ ਜ਼ਰੂਰ। ਤੁਸੀਂ ਕਹਿੰਦੇ ਹੋ ਸੱਚ ਬੋਲੇ ਹੀ ਨਾ ਬੰਦਾ, ਨਹੀਂ ਜ਼ਰੂਰਤ। ਬਸ ਲੋਕਾਂ ਦੀ ਤਰ੍ਹਾਂ ਇੰਜ ਹੱਲ ਸਭ ਅੱਛਾ ਦੀ ਆਵਾਜ਼, अच्छे अच्छे व्लॉग बना के अच्छी अच्छी गल्लां, रियलिटी ना कोई तल्लक ना होवे। ये मेरी अम्मी है जी, ये देखें मामा के लिए मैं ये लेने जा रहा हूँ, अम्मा जान क्या, अम्मा जान यहाँ बैठे, अम्मा जान ये चादर लेके आया हूँ आपके लिए। सारा कुछ सोशल मीडिया ते हो रहा है, सिर्फ सोशल मीडिया ते विखाण लई कि सब फैमिली बहुत हैप्पी है जी, बहुत अच्छे ने, बड़ा माँ का ख्याल रखते हैं, बड़ा जी मावां की वजह तो चैनल चल गए। दुआवां दो मावां नूं, सही गल, जिन्हां दी वजह तो तुहाडे चैनल चल गए। तुहाडीਆਂ हरकतां एक टगे ਦੀਆਂ नहीं है हैं, जिमें पैसा तुसी उजाड़न दे हो, जिमें पैसे की बर्बादी लाण दे हो, इत्थों यूट्यूब तो कमा कमा के मावां दियां पैरां दे सदके दी खरैत तुहानूं मिलन दिया, ठीक है। उन्हां मावां दी वजह तो तुहाडे चैनल चल गए ते तुसी पैसा इंज उजाड़दे पे हो। वेख के यकीन मनो इन्ना को दुख हुंदा पिया ना कि यार हुकमरानां नूं हर कोई बुरा कहंदा, इत्थे साडी आवाम किहड़ी चंगी है हैं। जे उन्हां नूं कहंदे ने कि उन्हां दा हवस ढिड नहीं भरदा, ते आवाम दा किहड़ा भरदा पिया। ते उत्तों जिहड़ा बंदा गरीबों अमीर हो जाए, अल्लाह अल्लाह दी पनाह, खानदानी बंदा जिहड़ा हुंदा ना, पता लग जांदा भी खानदानी है। उहदे स्टाइल, उहदा बैठना उठना, उहदा मतलब हर चीज़ का एक तरीका हुंदा है।
ਉਹ ਖਾਨਦਾਨੀ ਬੰਦਾ ਪਤਾ ਲੱਗ ਜਾਂਦਾ ਵੀ ਖਾਨਦਾਨੀ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਪੈਸਾ ਹੀ ਹੋਵੇ ਤਾਂ ਤੁਸੀਂ ਉਹਨੂੰ ਕਹਿੰਦੇ ਹੋ ਖਾਨਦਾਨੀ ਆਪਣੀਆਂ ਹਰਕਤਾਂ ਆਪਣੀ ਜ਼ੁਬਾਨ ਤੋਂ ਪਹਿਚਾਨਿਆ ਜਾਂਦਾ ਇਨਸਾਨ ਜਿਹੜਾ ਖਾਨਦਾਨੀ ਹੋਵੇ ਨਾ, ਤੇ ਉਹਦੇ ਕੋਲ ਜਿੰਨੀ ਮਰਜ਼ੀ ਦੌਲਤ ਆ ਜਾਏ ਉਹਦੇ ਚ ਬਦਬੂ ਸਮੈਲ ਮੈਂ ਇਹ ਚੀਜ਼ਾਂ ਨਹੀਂ ਆਉਂਦੀਆਂ। ਤੇ ਜਿਹੜੇ ਇੱਕਦਮ ਹੀ ਮਿਲ ਜਾਂਦਾ ਨਾ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ, ਉਹ ਪਤਾ ਨਹੀਂ ਕੀ ਹਰਕਤਾਂ ਕਰਨ ਡੇ ਨੇ। ਠੀਕ ਹੈ, ਲੋਕਾਂ ਦੇ 5-5 10-10 20-20 ਹਜ਼ਾਰ ਦਾ ਨੋਟ ਇੰਜ ਥੱਲੇ ਪੈਰਾਂ ਦੇ ਵਿੱਚ ਸੁੱਟਣ ਡੇ ਨੇ, ਤੇ ਇਹ ਖਿਆਲ ਨਹੀਂ ਆਉਂਦਾ ਪਿਆ ਕਿ ਅਸੀਂ ਇਹੀ ਜਿਹੜਾ ਅੱਲਾ ਨੇ ਸਾਨੂੰ ਇੰਨਾ ਨਵਾਜ਼ਿਆ ਵੇ, ਅੱਲਾ ਨੇ ਸਾਨੂੰ ਇੰਨੀ ਇੱਜ਼ਤ ਦਿੱਤੀ ਹੈ, ਤੇ ਅਸੀਂ ਲੋਕਾਂ ਦੇ ਉੱਤੇ ਵੀ ਖਰਚ ਕਰੀਏ, ਅੱਲਾ ਦੇ ਬੰਦਿਆਂ ਦੇ ਵੀ ਖਰਚ ਕਰੀਏ ਜਿਹੜੇ ਜਿਨ੍ਹਾਂ ਦੀ ਵਜ੍ਹਾ ਤੋਂ ਅਸੀਂ ਬਣੇ ਆ, ਇੱਥੋਂ ਤੱਕ ਪਹੁੰਚੇ ਆ। ਕੋਈ ਗਰੀਬ ਬੱਚੇ ਦੀ ਕਿਸੇ ਦੀ ਸ਼ਾਦੀ ਕਰਾ ਦਿਓ, ਬੱਚੀ ਦੀ, ਕੋਈ ਬੱਚਿਆਂ ਦੀ ਪੜ੍ਹਾਈ ਲਈ ਕੁਝ ਕਰ ਦੇਵੋ, ਕੋਈ ਯਤੀਮ ਬੱਚਿਆਂ ਲਈ, ਕੋਈ ਬਜ਼ੁਰਗਾਂ ਲਈ ਛੋਟੇ ਛੋਟੇ ਕੰਮ ਕਰ ਦਿਓ। ਸ਼ੋਅ ਆਫ ਬਕਾਇਦਾ ਹੋ ਰਿਹਾ ਔਰ ਦੁੱਖ ਹੁੰਦਾ ਪਿਆ ਕਿ ਯਾਰ ਇਹਨਾਂ ਲੋਕਾਂ ਨੂੰ ਆਵਾਮ ਪਸੰਦ ਕਰਦੀ ਸਾਡੀ, ਕਿ ਯਾਰ ਇਹ ਵੇਖੋ ਇਹਨਾਂ ਨੂੰ ਪੈਸਾ ਮਿਲਿਆ ਕਿ ਬਜਾਏ ਕੋਈ ਦਸਤਰਖਾਨ ਬਣਾ ਦੇਣ ਗਰੀਬਾਂ ਵਾਸਤੇ। ਠੀਕ ਹੈ ਜੀ, ਕਈ ਲੋਕਾਂ ਨੇ ਬਣਾਇਆ, ਮੈਂ ਤੁਹਾਨੂੰ ਦਿਖਾਵਾਂਗਾ ਬੈਰੀਆ ਸਾਡੇ ਜੋਹਰ ਟਾਊਨ ਦੇ ਵਿੱਚ 2-3 ਬਣੇ ਨੇ। ਬਣਿਆ ਸੀ ਇਮਾਮੇ ਹਸਨ ਦਾ ਦਸਤਰਖਾਨ ਇੱਥੇ ਲੱਗਦਾ ਸੀ, ਅੱਜ ਕੱਲ ਉਹ ਪਤਾ ਨਹੀਂ ਬੰਦ ਹੋਇਆ ਪਿਆ, ਅੱਲਾ ਖੈਰ ਕਰੇ, ਜਾਂ ਤੇ ਉਹਨਾਂ ਕੋਲ ਕੁਝ ਪੈਸਿਆਂ ਦਾ ਇਸ਼ੂ ਆ ਗਿਆ, ਲੇਕਿਨ ਉਹ ਸੋਸ਼ਲ ਮੀਡੀਆ ਦੇ ਉੱਤੇ ਇਨ ਨਹੀਂ ਵਿਖਾਉਂਦੇ ਹੀ ਨਹੀਂ ਹੈਗੇ। ਲੇਕਿਨ ਉੱਥੇ ਰਿਕਸ਼ਿਆਂ ਵਾਲੇ, ਲੇਬਰ, ਮਜ਼ਦੂਰ, ਇਹ ਜਿਹੜੇ ਮਤਲਬ ਜਿਨ੍ਹਾਂ ਲਈ ਮੁਸ਼ਕਿਲ ਹੈਗਾ 200-300 ਦੀ ਰੋਟੀ ਖਾਣਾ, ਜਿੰਨੀਆਂ ਕੋਠੀਆਂ ਬੰਦੀਆਂ ਪਈਆਂ ਸਾਰੇ ਮਜ਼ਦੂਰ ਉੱਥੋਂ ਹੀ ਸਵੇਰ ਦਾ ਨਾਸ਼ਤਾ, ਰਾਤ ਦਾ ਖਾਣਾ। ਮੈਂ ਤੁਹਾਨੂੰ ਉਹ ਵੀ ਦਿਖਾਵਾਂਗਾ, ਸਵੇਰ ਨਾਸ਼ਤਾ ਵੀ ਕਰਾਉਂਦੇ ਨੇ ਦਸਤਰਖਾਨ ਅੱਲਾ ਦੀ ਰਾਹ ਦੇ ਵਿੱਚ, ਅੱਲਾ ਦੇ ਨਾਂ ਦੇ ਉੱਤੇ, ਮੁਹੰਮਦ ਵਾਲੇ ਮੁਹੰਮਦ ਦੇ ਸਦਕੇ ਦੇ ਵਿੱਚ। ਔਰ ਇੱਕ ਜਗ੍ਹਾ ਤੇ ਸਿਰਫ 10 ਰੁਪਏ ਲੈਂਦੇ ਨੇ ਕਿ ਕਿਸੇ ਦੀ ਇੱਜ਼ਤ ਮਜਰੂ ਨਾ ਹੋ। ਦਾ ਦਸਤਰਖਾਨ ਜਿਵੇਂ ਲਗਾ ਅਹਿਲੇ ਬੈਤ ਦੇ ਨਾਂ ਤੋਂ ਦਸਤਰਖਾਨ ਨੇ, ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਂ ਤੋਂ ਕਈਆਂ ਨੇ ਦਸਤਰਖਾਨ ਲਗਾਏ ਹੋਏ ਨੇ, ਕਈਆਂ ਨੇ ਆਪਣੇ ਵਾਲਦੈਨ ਦੀ ਉਹਦੇ ਵਾਸਤੇ ਮਫਰਤ ਵਾਸਤੇ ਜਾਂ ਸਵਾਬ ਵਾਸਤੇ ਦਸਤਰਖਾਨ ਲਗਾਏ ਹੋਏ ਨੇ। ਤਾਂ ਤੁਸੀਂ ਚਲੋ ਕਿਸੇ ਤਰੀਕੇ ਦੇ ਕਿਸੇ ਦੇ ਨਾਂ ਦੇ ਉੱਤੇ ਵੀ ਕਰੋ, ਅੱਲਾ ਦੇ ਨਾਂ ਤੇ ਕਰੋ, ਨਬੀ ਦੇ ਨਾਂ ਤੇ ਕਰੋ, ਕਿਸੇ ਦੇ ਨਾਂ ਤੇ ਕਰੋ, ਮਾਂ ਪਿਓ ਦੇ ਨਾਂ ਤੇ ਕਰੋ। ਯਾਰ ਜਿਹੜਾ ਪੈਸਾ ਕਰੋੜਾਂ ਰੁਪਏ ਤੁਸੀਂ ਦੱਸਦੇ ਪਿਓ ਜੀ ਸਾਨੂੰ YouTube ਤੋਂ ਮਿਲਦਾ ਪਿਆ, ਆਪਣੇ ਮੂੰਹੋਂ ਦੱਸਦੇ ਪਿਓ, ਤੇ ਉਸ ਕਰੋੜ ਰੁਪਏ ਦਾ ਤੁਸੀਂ ਲੋਕਾਂ ਵਾਸਤੇ ਕੀ ਕਰ ਰਹੇ ਹੋ? ਠੀਕ ਹੈ, ਆਵਾਮ ਵਾਸਤੇ ਕੀ ਕਰ ਰਹੇ ਹੋ? ਜਦੋਂ ਇੱਕ ਆਮ ਇਨਸਾਨ ਗਰੀਬ ਉੱਠ ਕੇ ਕਰੋੜਪਤੀ ਹੋ ਜੇ, ਉਹਦਾ ਇਹ ਹਾਲ ਹੈ, ਤੇ ਬਾਕੀਆਂ ਕੋਲੋਂ ਕੀ ਉਮੀਦ ਰੱਖੋਗੇ ਜਿਹੜੇ ਤੁਸੀਂ ਸਿਆਸਤਦਾਨਾਂ ਨੂੰ ਜਾਂ ਇੱਧਰ ਉੱਧਰ ਸਾਰਿਆਂ ਨੂੰ ਕਹਿੰਦੇ ਹੋ? ਠੀਕ ਹੈ, ਉਹ ਫਿਰ ਕਿਵੇਂ ਕਰਨ? ਉਹਨਾਂ ਦਾ ਵੀ ਢਿੱਡ ਤੁਹਾਡੇ ਵਰਗਾ ਹੀ ਹੈ, ਦੋਜ਼ਖ ਨਹੀਂ ਭਰਨੀ। ਲੇਕਿਨ ਕਬਰ ਦੇ ਵਿੱਚ ਮੈਨੂੰ ਕੋਈ 5 ਰੁਪਏ ਵੀ ਲਿਜਾ ਕੇ ਵਿਖਾਏ, ਸਿਰਫ 5 ਰੁਪਏ ਆਪਣੀ ਮੁੱਠੀ ਦੇ ਵਿੱਚ ਮੈਨੂੰ ਬੰਦ ਕਰਕੇ ਨਾ ਕਬਰ ਦੇ ਵਿੱਚ ਲਿਜਾ ਕੇ ਵਿਖਾਵੇ, ਦੇਖਣਾ ਵਾ ਮੈਂ ਕਿਹਦੇ 'ਚ ਇੰਨੀ ਹਿੰਮਤ ਹੈਗੀ ਹੈ ਕਿ 5 ਰੁਪਏ ਨਾਲ ਕਬਰ ਦੇ ਵਿੱਚ ਲਿਜਾ ਕੇ ਵਿਖਾਵੇ, ਇੱਥੇ ਹੀ ਰਹਿ ਜਾਣਾ। ਸਿਕੰਦਰ ਬਾਦਸ਼ਾਹ ਨੇ ਕਿਹਾ ਨਹੀਂ ਸੀ ਮੇਰੇ ਕਫਨ ਚੋਂ ਹੱਥ ਬਾਹਰ ਖਾਲੀ ਕਰ ਦੇਣਾ, ਤਾਂ ਕਿ ਲੋਕ ਵੇਖਣ ਕਿ ਮੈਂ ਸਿਕੰਦਰ ਆਜ਼ਮ ਦੁਨੀਆ ਤੋਂ ਕੀ ਲੈ ਕੇ ਜਾ ਰਿਹਾ। ਹਾਂਜੀ, ਸਿਕੰਦਰ ਆਜ਼ਮ ਨੇ ਮਿਸਾਲ ਦਿੱਤੀ ਸੀ ਨਾ ਲੋਕਾਂ ਨੂੰ ਕਿ ਖਾਲੀ ਹੱਥ ਜਾ ਰਿਹਾ, ਮੈਂ ਪੂਰੀ ਯਾਨੀ ਸਲਤਨਤ ਦਾ ਬਾਦਸ਼ਾਹ ਤੇ ਮੈਂ ਐਡਾ ਵੱਡਾ ਉਹ ਬੰਦਾ, ਤੇ ਮੈਂ ਲੋਕਾਂ ਨੂੰ ਦਿਖਾਣਾ ਕਿ ਮੈਂ ਖਾਲੀ ਹੱਥ ਜਾ ਰਿਹਾ। ਅੱਲਾ ਮੀਆਂ ਹਦਾਇਤ ਦੇਵੇ, ਸਾਰੇ ਯੂਟਿਊਬਰ ਰਲ ਕੇ ਥੋੜਾ ਥੋੜਾ ਵੀ ਕਰਨ ਨਾ ਆਵਾਮ ਲਈ, ਜਾਂ ਮਤਲਬ ਲੋਕਾਂ ਲਈ। ਉਹਨਾਂ ਦੇ ਟ੍ਰਿਪ ਹੀ ਨਹੀਂ ਮੁੱਕਦੇ। ਸਭ ਤੋਂ ਪਹਿਲੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਯੂਟਿਊਬਰ ਛੱਡਦੇ ਨੇ, ਠੀਕ ਹੈ, ਮਾੜੇ ਰਿਸ਼ਤੇਦਾਰਾਂ ਨੂੰ। ਉਹ ਜਦੋਂ ਉੱਤੇ ਚੜ ਜਾਂਦੇ ਨੇ ਨਾ, ਉਹ ਕਿਸੇ ਨੂੰ ਪੁੱਛਦੇ ਹੀ ਨਹੀਂ ਹੈਗੇ। ਆਪਣਿਆਂ ਦਾ ਵੀ ਖਿਆਲ ਕਰੋ, ਹਮਸਾਇਆਂ ਦਾ ਵੀ ਖਿਆਲ ਕਰੋ ਥੋੜਾ ਬਹੁਤਾ। ਇੱਥੇ ਫਰਾਡ ਵੀ ਬਹੁਤ ਸਾਰੇ ਹੈਗੇ ਨੇ, ਲੇਕਿਨ ਪਤਾ ਲੱਗ ਜਾਂਦਾ, ਸ਼ਕਲ ਦੱਸ ਦਿੰਦੀ ਹੈ। ਮੌਲੇ ਲਈ ਕਹਿੰਦੇ ਨੇ ਕਿ ਕਿਸੇ ਨੂੰ ਦੱਸਣ ਦੀ ਜ਼ਰੂਰਤ ਹੀ ਨਹੀਂ ਹੈ ਕਿ ਉਹਦੇ ਹਾਲਾਤ ਕੀ ਨੇ, ਉਹਦੀ ਸ਼ਕਲ ਸਾਰਾ ਕੁਝ ਦੱਸ ਦਿੰਦੀ। ਔਰ ਗਲਤ ਤਰੀਕਿਆਂ ਦੇ ਨਾਲ ਮਾਲ ਨਾ ਕਮਾਓ, ਕਿਸੇ ਦਾ ਹੱਕ ਨਾ ਖਾਓ, ਲੇਕਿਨ ਸਾਰਾ ਕੁਝ ਹੁੰਦਾ ਪਿਆ। ਕਿਸੇ ਦਾ ਹੱਕ ਆਪਣਾ ਹੱਕ ਸਮਝ ਕੇ ਖਾਂਦੇ ਨੇ। ਉਹ ਤੇ ਆਪਣੀ ਰੋਟੀ ਵੀ ਲੋਕਾਂ ਨੂੰ ਦੇ ਦਿੰਦੇ ਸੀ ਕਿ ਕਿਸੇ ਦਾ ਪੇਟ ਭਰ ਜਾਵੇ। ਉਹੀ ਨਾ, ਇੱਥੇ ਤੇ ਦੁਨੀਆ ਕਿਸੇ ਦਾ ਹੱਕ ਆਪਣਾ ਹੱਕ ਸਮਝ ਕੇ ਖਾਂਦੀ। ਹਾਂਜੀ, ਇੱਥੇ ਤੇ ਬਸ ਅੱਲਾ ਮਾਫ ਕਰੇ, ਬੰਦਾ ਕੀ ਕਵੇ। ਲੇਕਿਨ ਸੱਚੀ ਗੱਲ ਕਰ ਨਹੀਂ ਸਕਦਾ ਸੋਸ਼ਲ ਮੀਡੀਆ ਤੇ ਬੰਦਾ, ਸੌਰੀ ਟੂ ਸੇ। ਤੁਸੀਂ ਮੇਰੇ ਭੈਣਾਂ ਭਰਾ ਮੈਨੂੰ ਦੇਖਦੇ ਹੋ, ਇਹ ਤੁਹਾਡਾ ਬੜਾ ਮੇਰੇ ਤੇ ਅਹਿਸਾਨ ਹੈ ਕਿ ਤੁਸੀਂ ਮੈਨੂੰ ਬਰਦਾਸ਼ਤ ਕਰਦੇ ਜੇ, ਮੇਰੀਆਂ ਗੱਲਾਂ ਨੂੰ ਬਰਦਾਸ਼ਤ ਕਰਦੇ ਜੇ। ਠੀਕ ਹੈ, ਇੱਕ ਕੜਵਾ ਸੱਚ ਹੁੰਦਾ ਜੇ, ਮੇਰੇ ਦਿਲ ਦੀਆਂ ਗੱਲਾਂ ਨੇ ਮੈਂ ਕਰਦਾ ਰਹਿਣਾ ਵਾਂ, ਮੈਨੂੰ ਆਪ ਨਹੀਂ ਪਤਾ ਹੁੰਦਾ ਮੈਂ ਕਿਉਂ ਕਰਨ ਡਿਆ, ਲੇਕਿਨ ਮੈਂ ਚਾਹੁੰਦਾ ਮੇਰੇ ਦਿਲ ਦੀ ਭੜਾਸ, ਮੇਰੇ ਦਿਲ ਦੀਆਂ ਗੱਲਾਂ, ਚਲੋ ਮੈਂ ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਤੱਕ ਤੇ ਆਪਣੀ ਗੱਲਾਂ ਪਹੁੰਚਾ ਸਕਾਂ ਕਿ ਮੈਂ ਸੋਚਣਾ ਵਾਂ, ਜਾਂ ਇੱਕ ਆਮ ਇਨਸਾਨ ਦੀ ਇਹ ਸੋਚ ਹੁੰਦੀ ਹੈ। ਐਸੇ ਲੋਕ ਵੀ ਸੋਚਣ ਵਾਲੇ ਦੁਨੀਆ ਦੇ ਉੱਤੇ ਹੈਗੇ ਨੇ। ਸਭ ਅੱਛੇ ਦੀ ਆਵਾਜ਼ ਨਹੀਂ ਹੈਗੀ, ਇਹ ਸੋਸ਼ਲ ਮੀਡੀਆ ਦੇ ਉੱਤੇ ਸਭ ਅੱਛੇ ਦੀ ਆਵਾਜ਼ ਦਿਖਾਈ ਜਾ ਰਹੀ ਹੈ। ਅੰਦਰ ਵੜ ਕੇ ਗੋਤਾ ਲਗਾ ਕੇ ਦੇਖੋ ਕਿ ਤੁਹਾਨੂੰ ਕੀ ਦਿਖਾਇਆ ਜਾ ਰਿਹਾ, ਕਿਸ ਤਰਫ ਤੁਹਾਨੂੰ ਲਿਜਾਇਆ ਜਾ ਰਿਹਾ, ਔਰ ਲੋਕਾਂ ਨੂੰ ਮਤਲਬ
ਸਮਝ ਹੀ ਨਹੀਂ ਆ ਰਹੀ ਕਿ ਅਸੀਂ ਇਹਨਾਂ ਲੋਕਾਂ ਨੂੰ ਕਿਉਂ ਦੇਖ ਰਹੇ ਹਾਂ। ਉਹਨਾਂ ਦੇ ਪੈਸੇ, ਉਹਨਾਂ ਦੇ ਟੋਰ ਟੱਪੇ, ਰੋਜ਼ ਨਵੀਂ ਗੱਡੀ ਵਿਖਾ ਰਹੇ ਨੇ ਜੀ। ਅੱਜ ਮੈਂ ਲਿੱਲੀ, ਅੱਜ ਮੈਂ ਇੱਥੇ ਜਾ ਰਿਹਾ, ਅੱਜ ਮੈਂ ਦੁਬਈ, ਅੱਜ ਮੈਂ ਇੰਗਲੈਂਡ ਜਾ ਰਿਹਾ, ਅੱਜ ਮੈਂ ਫਲਾਣੀ ਜਗ੍ਹਾ ਜਾ ਰਿਹਾ। ਯਾਰ ਕਿਉਂ ਇੰਨਾ ਪੈਸਾ ਬਰਬਾਦ ਕਰ ਰਹੇ? ਲੋਕਾਂ ਦਾ ਵੀ ਸੋਚ ਕਰੋ, ਤੁਸੀਂ ਯਾਸ਼ੀ ਕਰੋ। ਜਿਨ੍ਹਾਂ ਨੂੰ ਅੱਲਾ ਨੇ ਕਰੋੜਾਂ ਅਰਬਾਂ ਦਿੱਤੇ ਨੇ ਕਰਨ, ਹੱਕ ਬਣਦਾ। ਅੱਲਾ ਮੀਆਂ ਨੇ ਇਹ ਵੀ ਕਿਹਾ ਕਿ ਆਪਣੀ ਜ਼ਾਤ ਤੇ ਵੀ ਪੈਸੇ ਲਾਓ, ਲੇਕਿਨ ਤੁਸੀਂ ਕਿਸੇ ਤੇ ਲਾਣ ਹੀ ਨਹੀਂ ਦੇ। ਇਹ ਜ਼ਿਆਦਤੀ। ਵਾਹ ਜੀ ਵਾਹ। ਲੋ ਜੀ, ਬਹੁਤ ਗੱਲਾਂ ਹੋ ਗਈਆਂ ਲੰਮੀਆਂ ਚੌੜੀਆਂ ਮੇਰੇ ਖਿਆਲ ਦੇ ਵਿੱਚ, ਤੇ ਮੈਨੂੰ ਹੁਣ ਸਾਰਾ ਥੋੜਾ ਜਿਹਾ ਹਟ ਜਾਣਾ ਚਾਹੀਦਾ। ਐਡਾ ਵੀ ਉਹ ਬੰਦੇ ਨੂੰ ਨਹੀਂ ਹੋਣਾ ਚਾਹੀਦਾ ਇਮੋਸ਼ਨਲ, ਤੇ ਇਮੋਸ਼ਨ ਹੀ ਲੱਗ ਜਾਣ। ਕੁਐਸਚਨ ਨਹੀਂ ਲੱਗਣਗੇ, ਹੁਣ ਵਿੱਚੋਂ ਕੱਟਾਂਗੀ ਮੈਂ। ਕਿਉਂ ਕੱਟੇਂਗੀ? ਐਡੀ ਬਕਵਾਸ ਕੋਈ ਨਹੀਂ ਸੁਣੇਗਾ। ਤੂੰ ਐਵੇਂ ਕੱਟੇਂਗੀ? ਮੈਂ ਹੀ ਅਪਲੋਡ ਕਰਨੀ, ਹਾਂ, ਮੈਂ ਤੈਨੂੰ ਕਰਨ ਮੈਂ ਦੇਣਾ। ਕੋਲ ਹੀ ਬੈਠੀ ਹੁੰਨੀ ਆ, ਮੈਂ ਕਹਿੰਨੀ ਆ ਓਕੇ ਤੇ ਤੁਸੀਂ ਇਹ ਕਰਦੇ ਹੋ। ਓਕੇ ਐਡਾ ਮੈਂ ਤੇਰੇ ਥੱਲੇ ਨਹੀਂ ਲੱਗਾ ਰਾਣਾ ਅਜੇ। ਕਿਹਦੇ ਥੱਲੇ ਲੱਗੇ ਹੋ ਫਿਰ? ਹਾਂ, ਤੇਰਾ ਦਿਲ ਕਰਦਾ ਜ਼ਮੀਨ ਖੋਦ ਕੇ ਥੱਲੇ 2 ਫੁੱਟ ਹੋਰ ਥੱਲੇ ਚਲਾ ਜਾਏ। ਮੇਰੇ ਸਾਹਮਣੇ ਕਰਨਾ ਜ਼ਰਾ, ਮੇਰੇ ਨਾਲ ਅੱਖਾਂ 'ਚ ਅੱਖਾਂ ਮਿਲਾ ਕੇ ਕਰੋ। ਹਾਂਜੀ, ਅੱਖਾਂ 'ਚ ਅੱਖਾਂ। ਕਿਹਦੇ ਥੱਲੇ ਲੱਗੇ ਹੋ? ਕਿਹਦੇ ਥੱਲੇ ਲੱਗੇ? ਯਾਰ ਤੂੰ ਰਾਣੇ ਨੂੰ ਨਾ ਫੁੱਲ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਹੀ, ਮੈਂ ਨਹੀਂ ਲੱਗਣਾ। ਲੱਗਿਆ ਇਹਨੂੰ ਕੀ ਲਾਣਾ? ਰਾਣਾ ਕਾਂ ਦੇ ਨਾਲ ਲੱਗਾ। ਮੇਰੀ ਖਾਂਸੀ, ਮੈਨੂੰ ਨਾ ਹੱਸੀ ਜਦੋਂ ਆਂਦੀ, ਮੈਂ ਹੱਸਦਾ ਨਹੀਂ ਖੁੱਲ ਕੇ। ਕਦੀ ਕਦੀ ਚਲੋ ਮੈਂ ਕੋਸ਼ਿਸ਼ ਕਰਨਾ ਪਿਆ ਹੱਸਣ ਦੀ, ਤੇ ਮੈਨੂੰ ਨਾ ਖਾਂਸੀ ਲੱਗ ਜਾਂਦੀ। ਹਾਸੀ ਮੈਨੂੰ ਰਾਸ ਨਹੀਂ ਆਉਂਦੀ। ਮੈਨੂੰ ਹੱਸੀ ਦੇ ਬਾਅਦ ਨਾ ਕੋਈ ਦੁੱਖ ਮਿਲਦਾ, ਤੇ ਅੱਲਾਹ ਤਾਲਾ ਬਸ ਰਹਿਮ ਕਰੇ ਮੇਰੇ ਤੇ। ਲੱਗੇ। ਵਾਹ ਕੀ ਫਿਲਾਸਫੀ ਹੈ, ਮੈਂ ਤੇਰੇ ਸਦਕੇ ਹੀ ਜਾਵਾਂ। ਜਜ਼ਾਕੱਲਾ। ਤੇ ਗੈਸ ਵਾਲਿਆਂ ਨੂੰ ਮੇਰਾ ਦਿਲ ਕਰਦਾ ਮੈਂ ਇਹਨਾਂ ਦਾ ਨਾ ਗਲਾ ਘੋਟ ਛੱਡਾਂ। ਸਾਰੀਆਂ ਬੁੜੀਆਂ ਘਰਾਂ 'ਚ ਝਾਂਡੀ ਪਕਾਉਂਦੇ ਇਹੀ ਆ। ਗੈਸ ਵਾਲਿਓ ਸੁਣ ਲਓ, ਭਾਈ ਗੈਸ ਵਾਲਿਓ ਸੁਣ ਲਓ, ਤੁਹਾਡੇ ਬਾਰੇ 'ਚ ਕੀ ਕਹਿ ਰਹੀ। ਬਣਾ ਰਹੀ ਹੂੰ ਕੜੀ, ਬਸ ਫਾਈਨਲ ਟੱਚ ਹੈ। ਹੋ ਗਿਆ। ਭੁੱਖ ਹੀ ਪਈ ਰਹਿੰਦੀ ਹਰ ਵੇਲੇ। ਇਹ ਪਦੈਸ਼ੀ ਭੁੱਖ ਹੈ। ਅੰਗੂਠਾ ਚੂਸਦਾ ਪਿਆ ਸੀ, ਇਹਦੀ ਕਦੀ ਵੀਡੀਓ ਦਿਖਾਣਾ ਉਹਨਾਂ ਨੂੰ। ਇੱਧਰ ਮੂੰਹ ਕਰੀ, ਇੱਧਰ ਮੂੰਹ ਕਰੀ। ਮਾਸ਼ਾਅੱਲਾ, ਐਕਸ਼ਨ ਇੰਜ ਕਰਕੇ ਕਰਨਾ ਜਿਵੇਂ ਸ਼ਾਹਰੁਖ ਦੀ ਪਲਟੀ ਮਾਰਨ ਡਿਆ। ਖਾਦਾ ਕੁਛ ਨਹੀਂ ਹੈਗਾ ਹੈ। ਉਹ ਖਾ ਵੀ ਲਵੇ ਤਾਂ ਭੁੱਖਾ ਰਹਿੰਦਾ, ਤੁਹਾਨੂੰ ਉਹਦਾ ਪਤਾ नहीं। ਕਿਹੜਾ ਮਾਸੀ? स्कूल से आके जो किया था, वो जो उसके बाद बकरखानी खाई थी मैंने खाई थी। वो चीज़ां काउंट नहीं ना करता। चिप्स हो गई माशाल्लाह 2 बकरखानियां। ਉਹਨਾਂ ਨੂੰ ਚੀਜ਼ਾਂ ਨੂੰ ਰੋਟੀ ਕਹਿੰਦਾ ਹੀ ਨਹੀਂ। ਰੋਟੀ ਨੂੰ ਰੋਟੀ ਕਹਿੰਦਾ ਬਸ। ਚਾਵਲ ਵੀ ਖਾ ਲੇਗਾ तो कहेगा मैं भूखा है। हैं? लो जी, ये जिसके अंदर पकोड़े कड्ढे हैं ना, वही घ्यो इस्तेमाल होएगा। यार बहुत घ्यो पैता है इसके अंदर तो, बहुत ज्यादा पैता ये थोम की 3 तुरियां मोटी वाली जो होती हैं, चाइना थोम जो है ना, क्योंकि पाकिस्तान च ना कुछ उगदा ना बनदा, यह चाइना थोम है। साडे मुल्क ते ना कुछ उगदा ते ना कुछ बनदा। जिहड़ी शै पुछो चाइना चों। थोम भी चाइना दा कह के बेचण दे। हाँ जी, ਇਹੋ ਹੀ ਕਹਿੰਦੇ ਨੇ चाइना दा ਚਾਈਨਾ ਦਾ ਥੋਮ। ਤੇ ਇਹ 3 ਕੁ ਤੁਰੀਆਂ ਮੋਟੀਆਂ ਵਿੱਚ ਪਾ ਦੀਆਂ। ਇਹ ਤੇ ਬਹੁਤ ਘਿਓ ਪੀਤੀ ਯਾਰ ਕੜੀ ਤੁਹਾਡੀ। ਇਹ ਤੇ ਘਿਓ ਦੀ ਤਬਾਹੀ ਹੈ, ਤੇ ਇੰਨਾ ਮਹਿੰਗਾ ਘਿਓ ਹੈ। ਤੇ ਐਵੇਂ ਤਾਂ ਨਹੀਂ ਕਹਿੰਦੇ ਕੜੀ, ਖਬਰਦਾਰ ਜੇ ਅੱਗੋਂ ਤੋਂ ਕੜੀ ਪੱਕੀ ਤੇ ਐਵੇਂ ਤਾਂ ਨਹੀਂ ਕਹਿੰਦੇ ਕੜੀ ਕੜ ਕੇ ਪੱਕਦੀ। ਇਹ ਥੋੜੀ ਹਰ ਮਹੀਨੇ ਬਣਦੀ ਹੈ। ਹੁਣ ਤੇ ਨੈਕਸਟ ਹਲੀਮ ਬਣਾਣੀ, ਔਰ ਮੈਂ ਸੋਚ ਰਹੀ ਤਾਂ ਖੜੀ ਹੋ ਕੇ ਮੈਂ ਕਿਵੇਂ ਬਣਾਵਾਂਗੀ ਇੰਨੀ ਅੱਗ ਦੇ ਉੱਤੇ ਹਲੀਮ। ਨਹੀਂ ਬਣ ਸਕਦੀ। लो जी, कड़ी हो गई है तैयार जी अपनी। समझ लो है तड़का लगन लगा। ए बिच पैन लगी हैं जी, इसको क्या आखते हैं? ये साबित लाल मिर्चें। साबुत लाल मिर्चें। ये भी जायके में बड़े काम आती हैं इसके अंदर, कड़ी के अंदर। ये पकौड़े पै गए हुए हैं। आए हाय, लो जी तड़का तैयार हो गया तो कड़ी का। चलो जी पढ़ो बिस्मिल्लाह। अब आनी है शू की आवाज़। दूर हो जाइए थोड़ा जा, दूर हो जाओ, चिट्टा बहुत पैंदियां ने फिर। जी। वाह जी वाह, ओए हाय 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 हाय, क्या बात है, क्या बात है, क्या बात है। आ गया जी, कैसा बने।
क्या रंग आया यार, माशाल्लाह से माशाल्लाह। लो जी कड़ी अपनी बन के होगी है तैयार। अब इस पे जाएगा गरम मसाला। लो जी गरम मसाला भी पै गया बीच में। बस हुणे आराम नाल स्टे 5 मिनट, उस तो बाद ਤੁਹਾਡੀ ਕੜੀ ਤਿਆਰ ਹੈ। ਓਕੇ, ਜਿਨ੍ਹਾਂ ਨੂੰ ਕੜੀ ਪਸੰਦ ਹੈ ਉਹਨਾਂ ਕੋਲ ਮਾਜ਼ਰਤ, ਕੜੀ ਚਾਵਲ ਤੇ ਨਾਲ ਰੋਟੀ ਵੀ ਹੈ। ਤੇ ਹੁਣ ਬਿਸਮਿਲ੍ਲਾ ਕਰਕੇ ਰੋਟੀ ਖਾ ਲਈਏ, ਫਿਰ ਕਰਨੇ ਆ ਤੁਹਾਡੇ ਨਾਲ ਗੱਲ।